ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਜਿਸ ਮਾਮਲੇ ਦੇ ਵਿੱਚ ਬੜੀ ਗੁੰਝਲਦਾਰ ਸਥਿਤੀ ਦੇ ਵਿੱਚ ਹੈ, ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਘਿਰ ਗਈ ਹੈ ਜੀ। ਪ੍ਰਵੀਨ ਜੀ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਾਈ ਕਿ ਮੈਂ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਾ ਚਾਹੁੰਦਾ, ਮੈਂ ਚੁਣਿਆ ਨੁਮਾਇੰਦਾ ਜੀ, ਮੇਰੀ ਜ਼ਿੰਮੇਵਾਰੀ ਹੈ, ਮੈਂ ਲੋਕਾਂ ਨੇ ਮੈਨੂੰ ਚੁਣਿਆ, ਮੈਂ ਸੰਵਿਧਾਨ ਦਾ ਸਹੁੰ ਚੱਕ ਲਈ ਆ, ਤੇ ਫਿਰ ਵੀ ਮੈਨੂੰ ਇਜਾਜ਼ਤ ਨਹੀਂ, ਮੈਂ ਕਿਉਂ ਨਹੀਂ ਸੰਸਦ ਜਾ ਕੇ ਆਪਣੀ ਗੱਲ ਰੱਖ ਸਕਦਾ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਸਿੱਧਾ ਇੱਥੇ ਆਉਣ ਦੀ ਬਜਾਏ ਤੁਸੀਂ ਹਾਈ ਕੋਰਟ ਜਾਓ। ਠੀਕ ਹੈ ਜੀ। ਤੇ ਉਹਨਾਂ ਦੇ ਵਕੀਲਾਂ ਨੇ ਪੰਜਾਬ ਲੈਣਾ ਹਾਈ ਕੋਰਟ ਦਾ ਰੁਖ ਕਰ ਲਿਆ। ਤੇ ਹਾਈ ਕੋਰਟ ਦਾ ਜਦੋਂ ਰੁਖ ਕੀਤਾ ਤੇ ਉੱਥੇ ਗੱਲ ਆਈ ਕਿ ਜੀ ਕੇਂਦਰ ਦਾ ਜਿਹੜਾ ਨੁਮਾਇੰਦਾ ਸੀਗਾ ਉਹਨਾਂ ਦਾ ਸੋਲਿਸਿਟਰ ਜਨਰਲ, ਉਹ ਕਹਿੰਦਾ ਜੀ ਇਹ ਤਾਂ ਸੂਬੇ ਦਾ ਮਾਮਲਾ ਹੈ ਜੀ, ਸਾਨੂੰ ਵਿੱਚ ਪਾਰਟੀ ਬਣਾਉਣ ਦੀ ਕੀ ਲੋੜ ਹੈ ਜੀ, ਤਾਂ ਸੂਬੇ ਨੇ ਦੇਖਣਾ ਜੀ। ਤੇ ਜਥੇਦਾਰ ਆਪਣਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਅਰਜੀ SSP ਨੂੰ ਵੀ ਭੇਜੀ ਆ, ਪ੍ਰਸ਼ਾਸਨ ਨੂੰ ਵੀ ਭੇਜੀ ਆ, ਸਰਕਾਰ ਨੂੰ ਵੀ ਭੇਜੀ ਹੋਈ ਆ, ਤੇ ਅਸੀਂ ਤਾਂ ਲਾਈ ਹੋਈ ਆ ਆਪਣੀ ਪ੍ਰਕਿਰਿਆ, ਪਰ ਹੁਣ ਅਦਾਲਤ 'ਚ ਆਏ ਆ। ਤੇ ਅਦਾਲਤ ਜਦੋਂ ਗੱਲ ਆਈ, ਫਿਰ ਕਹਿੰਦੇ ਉੱਥੇ ਬਹਿਸ ਦੌਰਾਨ ਇਹ ਵੀ ਸਵਾਲ ਆਇਆ ਕਿ ਜੇ ਅੰਮ੍ਰਿਤਪਾਲ ਜਾਂਦਾ ਸੰਸਦ 'ਚ ਗੱਲ ਕੀ ਕਰੂਗਾ ਜੀ, ਕਹਿੰਦੇ ਸਹੀ ਹੈ ਜੀ, ਕੀ ਉੱਥੇ ਪੁੱਛੂਗਾ ਜੀ, ਕੀ ਗੱਲ ਰੱਖੂਗਾ ਜੀ, ਕਿਹੜੇ ਵਿਸ਼ੇ ਤੇ ਬੋਲੂਗਾ, ਉਹਨੇ ਕਿਹੜੀ ਤਿਆਰੀ ਕੀਤੀ ਹੈ ਜੀ, ਕਿਹੜੀ ਖੋਜ ਕੀਤੀ ਹੈ ਜੀ, ਹੈ ਨਾ, ਇਹ ਸਵਾਲ। ਠੀਕ ਹੈ, ਜੇ ਅੰਮ੍ਰਿਤਪਾਲ ਨੂੰ ਪੁੱਛਣਾ ਬਣਦਾ ਹੈ ਤਾਂ ਫਿਰ 543 ਤੇ 543 ਸੰਸਦ ਮੈਂਬਰਾਂ ਨੂੰ ਪੁੱਛਣਾ ਬਣਦਾ ਕਿ ਉਹ ਕਿਹੜੀ ਤਿਆਰੀ ਕਰਕੇ ਜਾਂਦੇ। ਸਹੀ ਹੈ, ਬਿਲਕੁਲ ਜੀ। ਉੱਥੇ ਕੀ ਬੋਲ ਕੇ ਆਉਂਦੇ ਆ, ਕੀ ਕਰਕੇ ਆਉਂਦੇ ਆ, ਕਿੰਨੇ ਸੁੱਚੇ ਮੂੰਹ ਮੁੜੇ ਆਉਂਦੇ, ਉਹਨਾਂ ਨੂੰ ਕਦੇ ਪੁੱਛਿਆ ਕਿਸੇ ਨੇ? ਠੀਕ ਹੈ, ਜੇ ਇਹਦੇ ਤੇ NSA ਲੱਗਿਆ, ਹੁਣ UAPA ਵੀ ਲੱਗਿਆ, ਤੇ ਪਰ ਅਗਲਾ ਕਹਿੰਦਾ ਮੈਂ ਲੋਕਾਂ ਦੀ ਵੋਟਾਂ ਨਾਲ ਜਿੱਤਿਆ ਵੀ ਆ ਭਾਈ। ਜੇ ਮੈਨੂੰ ਜੇਲ੍ਹ 'ਚ ਬੈਠ ਕੇ ਚੋਣ ਲੜਨ ਦਾ, ਜਿੱਤਣ ਦਾ ਅਧਿਕਾਰ ਹੈ, ਫਿਰ ਮੈਨੂੰ ਨਾ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਕਿਉਂ ਨਹੀਂ? ਭੇਜੋ ਮੈਨੂੰ ਜੇਲ੍ਹ 'ਚ, ਉੱਥੇ ਭੇਜੋ। ਸੋ ਇਸ ਲਈ ਉਹਦੀ ਅਰਜੀ ਤੇ ਜਦੋਂ ਇਸ ਤਰੀਕੇ ਕਾਰਨ ਬਹਿਸ ਹੋਈ ਤਾਂ ਪੰਜਾਬ ਹਾਈ ਕੋਰਟ ਨੇ ਇਸ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇੱਕ ਹਫ਼ਤੇ 'ਚ ਤੁਸੀਂ ਆਪਣਾ ਹੁਕਮ ਸੁਣਾਓ, ਤੁਹਾਡਾ ਕੀ ਹੈ ਜੀ। ਸਹੀ ਹੈ। ਹੁਣ ਪੰਜਾਬ ਸਰਕਾਰ ਘੜੀਕੀ ਜਾਏ। ਪ੍ਰਵੀਨ ਜੀ, ਇੱਕ ਮਾਮਲਾ ਹੋਇਆ ਪਿਛਲੇ ਦਿਨਾਂ ਦੇ ਦਰਮਿਆਨ, ਇਸੇ ਤਰ੍ਹਾਂ ਦਾ ਇੱਕ ਮਾਮਲਾ, ਇਹਨਾਂ ਤਾਂ UAP ਅੰਮ੍ਰਿਤਪਾਲ ਸਿੰਘ ਦੇ ਬਾਅਦ ਚੋਂ ਲੱਗਿਆ, NSA ਤਾਂ ਪਹਿਲਾਂ ਹੀ ਲੱਗਿਆ ਵਾ ਸੀਗਾ, ਤੇ ਇਸੇ ਤਰ੍ਹਾਂ ਮਤਲਬ ਕਿ ਜੰਮੂ ਕਸ਼ਮੀਰ ਦੇ ਇੱਕ ਉਹਦੇ ਤੇ ਸੀਗਾ UAP, ਉਹਨੂੰ ਇਜਾਜ਼ਤ ਮਿਲੀ, ਰਸ਼ੀਦ ਹੋਰਾਂ ਨੂੰ, ਹੈ ਨਾ, ਤੇ ਉਹਨਾਂ ਨੂੰ ਜਦੋਂ ਸੰਸਦ 'ਚ ਇਜਾਜ਼ਤ ਮਿਲਦੀ ਹੈ, ਅਗਲਾ ਕਹਿੰਦਾ ਜੀ ਉਹਨੂੰ ਮਿਲ ਸਕਦੀ ਹੈ, ਪਰ ਇਹਨੂੰ ਕਿਉਂ ਨਹੀਂ? ਸਹੀ ਹੈ। ਪਰ ਉੱਥੇ ਲੋਕ ਰਾਜਨੀਤਿਕ ਪੱਖ ਦੇਖਦੇ ਆ ਕਿ ਜਦੋਂ ਜੰਮੂ ਕਸ਼ਮੀਰ 'ਚ ਚੋਣਾਂ ਸੀ ਤਾਂ ਰਸ਼ੀਦ ਨੇ ਆਪਣੇ ਬੰਦੇ ਖੜੇ ਕੀਤੇ ਜੀ, ਤੇ ਉਹ ਬੰਦੇ ਮਤਲਬ ਮੁਸਲਿਮ ਵੋਟਾਂ ਹੀ ਕੱਟਣਗੇ ਨਾ, ਕਿ ਕੀ ਰਸ਼ੀਦ ਓਵੈਸੀ ਵਾਂਗ ਕੰਮ ਕਰ ਰਿਹਾ ਸੀ? ਕੀ ਜਿਵੇਂ ਹੁਣ ਆਮ ਆਦਮੀ ਪਾਰਟੀ ਬਿਹਾਰ 'ਚ ਕੰਮ ਕਰਨ ਗਈ ਉਵੇਂ ਕੰਮ ਕਰ ਰਿਹਾ ਸੀ? ਸੋ ਕੀ ਅੰਮ੍ਰਿਤਪਾਲ ਤੋਂ ਵੀ ਇਹ ਸੈਟਿੰਗ ਚਾਹੁੰਦੀ ਹੈ ਕੇਂਦਰ? ਜੀ, ਸਹੀ ਹੈ, ਕਿ ਤੂੰ ਸਾਡੇ ਲਈ ਭਲਾ ਹੋਵੇ, ਸਿੱਖੀ ਦੀਆਂ ਤੁਹਾਡੀਆਂ ਵੋਟਾਂ ਵੰਡੀਆਂ ਜਾਂਦੀਆਂ ਰਹਿਣ, ਚੋਣ ਲੜੋ, ਇਸ ਸ਼ਰਤਾਂ ਦੇ ਉੱਤੇ ਫਿਰ ਉਹਦੀ ਪ੍ਰਕਿਰਿਆ ਹੋਊਗੀ। ਕਿਉਂਕਿ ਕੇਂਦਰੀ ਵਕੀਲ ਨੇ ਤਾਂ ਇਹ ਪੱਲਾ ਕਹਿ ਕੇ ਝਾੜ ਲਿਆ ਕਿ ਸੂਬੇ ਦਾ ਮਸਲਾ ਜੀ, ਸਾਡਾ ਕੋਈ ਲੈਣਾ ਦੇਣਾ ਨਹੀਂ। ਸਭ ਨੂੰ ਪਤਾ ਹੈ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, NSA ਲੱਗਦਾ ਹੈ, ਤਦ ਅਮਿਤ ਸ਼ਾਹ ਤੋਂ ਲੈ ਕੇ ਭਗਵੰਤ ਮਾਨ ਕਹਿ ਰਹੇ ਸੀ ਅਸੀਂ ਤਾਲਮੇਲ 'ਚ ਆ, ਕਹਿ ਰਹੇ ਸੀ, ਬਿਲਕੁਲ। ਤੇ ਅਮਿਤ ਸ਼ਾਹ ਤੋਂ ਬਿਨਾਂ ਪੁੱਛੇ NSA ਲੱਗ ਗਿਆ, ਬਿਨਾਂ ਪੁੱਛੇ UAPA ਲੱਗ ਗਿਆ, ਤੇ ਹੁਣ ਜੇ ਪੈਰੋਲ ਮਿਲਣੀ ਆ ਬਿਨਾਂ ਪੁੱਛੇ ਕਰ ਦੇਣਗੇ। ਸਭ ਨੂੰ ਪਤਾ ਕਿ ਅਮਿਤ ਸ਼ਾਹ ਦੀ ਆਗਿਆ ਨਾਲ ਚੱਲਦੇ ਨੇ, ਇਸ ਲਈ ਫਿਰ ਪੁੱਛਣਗੇ। ਹੁਣ ਜੇ ਪੁੱਛਣਗੇ, ਜੇ ਤਾਂ ਇਹ ਕਹਿੰਦੇ ਨੇ ਕਿ ਨਹੀਂ ਜੀ ਪੈਰੋਲ ਨਹੀਂ ਮਿਲਣੀ ਚਾਹੀਦੀ, ਫਿਰ ਇਹ ਵੀ ਦੱਸਣਾ ਪਊਗਾ ਵੀ ਫਿਰ ਜਿੱਤੇ ਹੋਏ ਨੁਮਾਇੰਦੇ ਦੇ ਹੱਕ ਹਕੂਕ ਕਿੱਥੇ ਗਏ। ਤੇ ਜੇ ਇਹ ਕਹਿੰਦੇ ਨੇ ਕਿ ਪੈਰੋਲ ਮਿਲਣੀ ਚਾਹੀਦੀ ਹੈ ਜੀ, ਉਹਨੂੰ ਸੰਸਦ 'ਚ ਹਿੱਸਾ ਲੈਣ ਦਾ ਅਧਿਕਾਰ ਹੈ, ਫਿਰ ਇਹ ਵੀ ਦੱਸਣਾ ਪਊਗਾ ਫਿਰ NSA ਕਿਉਂ ਹੈ ਉਹਦੇ ਤੇ ਹਲੇ ਤੱਕ। ਸੋ ਇਸ ਲਈ ਦੋਵੇਂ ਹਫ਼ਤੇ ਦਾ ਟਾਈਮ ਮਿਲਿਆ ਜੀ, ਤੇ 2 ਦਿਨ ਵੱਧ ਵੀ ਦੇਤੇ ਉਹਨਾਂ ਨੇ, ਹਫ਼ਤੇ ਤੋਂ ਬਾਅਦ ਵੀ ਕਿਹਾ ਤਾਂ ਹਫ਼ਤੇ ਜਵਾਬ ਦਿਓ, ਪਰ ਇਹ ਵੀ ਕਹਿਤਾ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਦੱਸੋ, 1 ਤਰੀਕ ਤੋਂ ਸੈਸ਼ਨ ਸ਼ੁਰੂ ਹੋਣਾ। ਤੇ ਇਸ ਲਈ ਜੇ ਮਤਲਬ ਕਿ 21 ਤਰੀਕ ਦੇ ਹਿਸਾਬ ਨਾਲ 27-28 ਨੂੰ ਵੀ ਮੁੱਕਦੇ ਨੇ, ਤਾਂ ਵੀ 30-31 ਤੱਕ ਜਵਾਬ ਦੇ ਦੇਵੇ ਭਾਈ, ਦੇਣਾ ਪੈਣਾ। ਹੁਣ ਪੰਜਾਬ ਸਰਕਾਰ ਇਸ ਮਸਲੇ ਦੀ ਘਿਰੀ ਆ, ਹਾਈ ਕੋਰਟ ਨੇ ਗੇਂਦ ਲਿਆ ਕੇ ਪੰਜਾਬ ਸਰਕਾਰ ਦੇ ਪਾਲੇ 'ਚ ਰੱਖਤੀ ਕਿ ਤੁਸੀਂ ਕਰੋ ਜੀ ਫੈਸਲਾ ਕੀ ਕਰਨਾ ਜੀ। ਤੇ ਸਰਕਾਰਾਂ ਦਾ ਵੀ ਸਿਸਟਮ ਹੈ ਜਾਂ ਵੀ ਉਹਨਾਂ ਦੇ ਕਿਸੇ ਮਾਮਲੇ ਦੇ ਵਿੱਚ ਕੋਈ ਤਿਆਰੀ ਤਾਂ ਦੂਰ ਦੀ ਗੱਲ, ਉਹ ਤਾਂ ਇਹ ਹਰੇਕ ਪਹਿਲੂ ਤੋਂ ਉਹਨਾਂ ਨੇ ਇਹ ਸੋਚਣਾ ਵੀ ਆਪਾਂ ਡੈਮੇਜ ਕੰਟਰੋਲ ਕਿਵੇਂ ਕਰਨਾ। ਉਹਨਾਂ ਨੇ ਹੱਕ ਹਕੂਕਾਂ ਬਾਰੇ ਨਹੀਂ ਸੋਚਣਾ, ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਾਰੇ ਨਹੀਂ ਸੋਚਣਾ। ਉਹਨਾਂ ਨੇ ਦੇਖਣਾ ਕਿ ਆਪਣੀ ਪੋਲਿਟਿਕਸ ਕਿਵੇਂ ਠੀਕ ਹੈ, ਇਹਦੇ ਚੋਂ ਜੇ ਨਫਾ ਉਹ ਵੀ ਦੇਖੋ ਤੇ ਜੇ ਨੁਕਸਾਨ ਆ ਤਾਂ ਉਹ ਵੀ ਦੇਖੋ, ਫਿਰ ਅੱਗੇ ਪ੍ਰੋਸੀਡ ਕਰੋ।